ਅੱਲਾ ਨੇ ਮਿੱਟੀ ਤੋਂ ਹਜ਼ਰਤ ਆਦਮ अलैहिस्सलाम ਦਾ ਬੁੱਤ ਤਿਆਰ ਕੀਤਾ ਅਤੇ ਉਸ ਦੇ ਨੱਕ ਰਾਹੀਂ ਰੂਹ ਦਾਖਲ ਕੀਤੀ। ਆਦਮ ਦੇ ਰਹਿਣ ਲਈ ਬਹੁਤ ਸੋਹਣਾ ਬਾਗ ਤਿਆਰ ਕੀਤਾ, ਜਿਸ ਵਿੱਚ ਫਲਦਾਰ ਅਤੇ ਫੁੱਲਾਂ ਵਾਲੇ ਬੂਟੇ ਲਗਾਏ ਗਏ। ਅੱਲਾ ਨੇ ਬਾਗ ਵਿੱਚ ਦੋ ਖਾਸ ਬੂਟੇ ਲਗਾਏ, ਇੱਕ ਫਲਦਾਰ ਬੂਟਾ ਜੋ ਆਦਮੀ ਨੂੰ ਹਮੇਸ਼ਾ ਜ਼ਿੰਦਾ ਰੱਖਦਾ ਸੀ ਅਤੇ ਦੂਜਾ ਫਲਦਾਰ ਬੂਟਾ ਜੋ ਆਦਮੀ ਨੂੰ ਬੁਰੇ ਭਲੇ ਦੀ ਸਿੱਖਿਆ ਦਿੰਦਾ ਸੀ। ਫਿਰ ਆਦਮ ਨੂੰ ਕਿਹਾ, ਤੂੰ ਇਸ ਵਿੱਚ ਰਹਿ, ਤੂੰ ਇਹ ਸਾਰੇ ਫਲ ਖਾ ਸਕਦਾ ਹੈ, ਪਰ ਬੁਰੇ ਭਲੇ ਦਾ ਗਿਆਨ ਦੇਣ ਵਾਲੇ ਨੂੰ ਛੱਡ ਕੇ। ਜੇ ਤੂੰ ਇਸ ਨੂੰ ਖਾਏਂਗਾ ਤਾਂ ਯਕੀਨਨ ਮਰ ਜਾਵੇਂਗਾ। ਇਸ ਤੋਂ ਬਾਅਦ ਅੱਲਾ ਨੇ ਹਜ਼ਰਤ ਆਦਮ अलैहिस्सलाम ਦੀ ਪਸਲੀ ਵਿੱਚੋਂ ਹਜ਼ਰਤ ਹੱਵਾ ਨੂੰ ਬਣਾਇਆ। ਇਸ ਤਰ੍ਹਾਂ ਉਹ ਦੋਵੇਂ ਇਸ ਬਾਗ ਵਿੱਚ ਰਹਿਣ ਲੱਗੇ। ਇੱਥੇ ਉਹ ਅਮਰ ਸਨ ਅਤੇ ਅੱਲਾ ਦੀ ਬਣਾਈ ਹਰ ਚੀਜ਼ ਇੱਥੇ ਬਹੁਤ ਵਧੀਆ ਸੀ। ਉਹ ਨੰਗੇ ਸਨ, ਉਹਨਾਂ ਨੂੰ ਸ਼ਰਮ ਹਯਾ ਬਾਰੇ ਕੁਝ ਪਤਾ ਨਹੀਂ ਸੀ। ਫਿਰ ਇੱਕ ਦਿਨ ਸ਼ੈਤਾਨ ਨੇ ਉਹਨਾਂ ਕੋਲ ਸੱਪ ਦੇ ਰੂਪ ਵਿੱਚ ਆ ਕੇ ਹਜ਼ਰਤ ਅੰਮਾ ਹੱਵਾ ਨੂੰ ਕਿਹਾ ਕਿ ਕੀ ਤੁਹਾਨੂੰ ਵਾਕਈ ਅੱਲਾ ਨੇ ਫਲ ਖਾਣ ਤੋਂ ਰੋਕਿਆ ਹੈ? ਤਾਂ ਹਜ਼ਰਤ ਹੱਵਾ ਨੇ ਕਿਹਾ ਕਿ ਸਾਨੂੰ ਤਾਂ ਸਾਰੇ ਫਲ ਖਾਣ ਲਈ ਇਜਾਜ਼ਤ ਦਿੱਤੀ ਹੈ, ਪਰ ਇੱਕ ਬੂਟੇ ਦਾ ਫਲ ਨਹੀਂ ਖਾਣਾ। ਜੇ ਅਸੀਂ ਉਹ ਫਲ ਨੂੰ ਖਾਵਾਂਗੇ ਤਾਂ ਮਰ ਜਾਵਾਂਗੇ। ਸੱਪ ਨੇ ਕਿਹਾ ਕਿ ਤੁਸੀਂ ਨਹੀਂ ਮਰੋਗੇ। ਅੱਲਾ ਨੇ ਇਹ ਇਸ ਲਈ ਕਿਹਾ ਕਿਉਂਕਿ ਅੱਲਾ ਜਾਣਦਾ ਹੈ ਕਿ ਜੇ ਤੁਸੀਂ ਇਹ ਫਲ ਖਾਵੋਗੇ ਤਾਂ ਤੁਸੀਂ ਅੱਲਾ ਵਰਗੇ ਹੋ ਜਾਵੋਗੇ ਤੇ ਬੁਰਾਈ ਵਿੱਚੋਂ ਅੱਛਾਈ ਲੱਭ ਸਕੋਗੇ। ਹਜ਼ਰਤ ਅੰਮਾ ਹਵਾ ਨੇ ਫਲ ਤੋੜਿਆ, ਖੁਦ ਖਾਧਾ ਅਤੇ ਹਜ਼ਰਤ ਆਦਮ अलैहिस्सलाम ਨੂੰ ਵੀ ਖਿਲਾਇਆ। ਇਸ ਤੋਂ ਬਾਅਦ ਉਹਨਾਂ ਨੂੰ ਨੰਗਾਪਨ ਮਹਿਸੂਸ ਹੋਣ ਲੱਗਿਆ। ਫਿਰ ਆਪਣੇ ਜਿਸਮਾਂ ਨੂੰ ਉਹਨਾਂ ਨੇ ਪੱਤਿਆਂ ਨਾਲ ਢੱਕ ਲਿਆ। ਅੱਲਾ ਨੇ ਆਖਿਆ, ਆਦਮ ਤੂੰ ਕਿੱਥੇ ਹੈ? ਹਜ਼ਰਤ ਆਦਮ ਨੇ ਕਿਹਾ, ਮੈਂ ਡਰ ਗਿਆ ਸੀ ਕਿ ਮੈਂ ਨੰਗਾ ਹਾਂ, ਮੈਨੂੰ ਸ਼ਰਮ ਆ ਰਹੀ ਸੀ। ਅੱਲਾ ਨੇ ਕਿਹਾ ਕਿ ਕੀ ਤੂੰ ਉਸ ਬੂਟੇ ਦਾ ਫਲ ਖਾਧਾ ਹੈ ਜਿਸ ਤੋਂ ਮੈਂ ਤੁਹਾਨੂੰ ਰੋਕਿਆ ਸੀ? ਹਜ਼ਰਤ ਆਦਮ अलैहिस्सलाम ਨੇ ਆਖਿਆ, ਹਾਂ ਮੈਂ ਖਾਧਾ ਹੈ, ਪਰ ਮੈਨੂੰ ਹੱਵਾ ਨੇ ਖਿਲਾਇਆ ਹੈ। ਅੱਲਾ ਨੇ ਹਜ਼ਰਤ ਹੱਵਾ ਨੂੰ ਪੁੱਛਿਆ ਕਿ ਕੀ ਤੂੰ ਖਾਧਾ? ਤਾਂ ਹਜ਼ਰਤ ਹੱਵਾ ਨੇ ਕਿਹਾ, ਹਾਂ, ਪਰ ਮੈਨੂੰ ਤਾਂ ਸੱਪ ਨੇ ਖਾਣ ਲਈ ਆਖਿਆ। ਅੱਲਾ ਤਾਲਾ ਸਮਝ ਗਏ ਕਿ ਉਹ ਸੱਪ ਸ਼ੈਤਾਨ ਸੀ। ਫਿਰ ਅੱਲਾ ਨੇ ਤਿੰਨਾਂ ਉੱਪਰ ਲਾਨਤ ਭੇਜੀ। ਅੱਲਾ ਨੇ ਆਖਿਆ ਕਿ ਮੈਂ ਤੈਨੂੰ ਮਿੱਟੀ ਤੋਂ ਤਿਆਰ ਕੀਤਾ ਹੈ ਅਤੇ ਮਿੱਟੀ ਵਿੱਚ ਹੀ ਮਿਲਾਉਣਾ ਹੈ। ਫਿਰ ਅੱਲਾ ਨੇ ਇੱਕ ਜਾਨਵਰ ਨੂੰ ਮਾਰ ਕੇ ਉਸ ਦੀ ਖਲ ਦੇ ਉਹਨਾਂ ਨੂੰ ਕੱਪੜੇ ਪਹਿਨਾਏ ਤੇ ਨੰਗਾਪਣ ਢਕਿਆ। ਫਿਰ ਉਹਨਾਂ ਨੂੰ ਬਾਗ ਵਿੱਚੋਂ ਬਾਹਰ ਕਰ ਦਿੱਤਾ ਤਾਂ ਜੋ ਉਹ ਜ਼ਿੰਦਗੀ ਦੇ ਬੂਟੇ ਦਾ ਫਲ ਨਾ ਖਾ ਸਕਣ, ਜਿਸ ਨੂੰ ਖਾ ਕੇ ਆਦਮੀ ਹਮੇਸ਼ਾ ਜ਼ਿੰਦਾ ਰਹਿੰਦਾ ਹੈ।